ਇਹ ਜਿਹੜਾ ਕ੍ਰਾਈਸਿਸ ਇਸ ਵਕਤ ਪੈਦਾ ਹੋਇਆ ਇੰਡੀਆ ਦੇ, ਅਸੀਂ ਡਿਪਲੋਮੇਸੀ ਦੇ ਵੱਲ ਨਾਲ ਵੀ ਗੱਲ ਕਰ ਰਹੇ ਹਾਂ, ਦੁਨੀਆ 'ਚ ਉਹਦੀ ਸਟੈਂਡਿੰਗ ਦੀ ਗੱਲ ਕਰ ਰਹੇ ਹਾਂ, ਤੇ ਉਹ ਤੇ ਇਸਰਾਈਲ ਚਲੇ ਗਏ ਨਰਿੰਦਰ ਮੋਦੀ, ਔਰ ਉੱਥੇ ਜਾ ਕੇ ਉਹਨਾਂ ਨੇ ਕਿਹਾ ਤਾਂ ਫਾਦਰਲੈਂਡ ਤੇ ਮਦਰਲੈਂਡ ਤੇ ਉਹ ਸਾਰਾ, ਤੇ ਉੱਥੇ ਇੰਡੀਆ 'ਚ ਵੀ ਉਹਨਾਂ ਦੇ ਥੂ ਹੋ ਰਹੀ ਹੈ। ਇਹ ਘੁੰਮਦੇ ਨਹੀਂ ਗਿਆ ਦਿਮਾਗ? ਨਹੀਂ, ਇਹਦੇ 'ਚ ਪਤਾ ਮੈਂ ਤੁਹਾਨੂੰ ਦੱਸਾਂ ਕੀ ਹੈਗਾ ਕਿ ਜਿਸਲੇ ਤੁਹਾਡੀ, ਮੈਂ ਅੱਗੇ ਵੀ ਇਹ ਗੱਲ ਕਰ ਚੁੱਕਿਆ ਹਾਂ, ਜਿਸਲੇ ਕਿਸੇ ਮੁਲਕ ਦੇ ਉੱਤੇ ਉਹਨਾਂ ਦੀ ਰਿਲੀਜੀਅਸ ਥਾਟ ਤੇ ਮੁਬਨੀ ਕਿਆਦਤ ਆ ਜਾਏ, ਮਜ਼ਹਬੀ ਹਵਾਲੇ ਦੇ ਨਾਲ ਉਹਨਾਂ ਦੀ ਹੋਵੇ, ਉਹਦਾ ਮਤਲਬ ਹੁੰਦਾ ਕਿ ਤੁਸੀਂ ਇੱਕ ਫਰੇਮਵਰਕ ਦੇ ਅੰਦਰ ਇੱਕ ਦਾਇਰੇ 'ਚ ਫਸ ਗਏ, ਉੱਥੋਂ ਬਾਹਰ ਨਹੀਂ ਨਿਕਲਦੇ। ਠੀਕ ਹੈ, ਉਹਨਾਂ ਦੀ ਜਿਹੜੀ ਕਿਆਦਤ ਹੈ ਇਸ ਵਕਤ ਬੀਜੇਪੀ, ਉਹ ਕਟਰ ਹਿੰਦੂ ਇੰਤਹਾ ਪਸੰਦੀ ਦੇ ਉੱਤੇ ਮੁਬਨੀ ਹੈ, ਯਾਨੀ ਜਿਹੜੇ ਬਜ਼ੁਰਗ ਕੁਵਤ ਹਿੰਦੂ ਰਾਜ ਬਣਾਉਣਾ ਚਾਹੁੰਦੇ ਨੇ ਉਹਨਾਂ ਨੇ, ਔਰ ਇਹ ਦਹਿਸ਼ਤਗਰਦੀ ਉਹਨਾਂ ਦੀ ਗੱਠੀ ਦੇ ਵਿੱਚ ਹੈ, ਕਿਉਂਕਿ ਜਿਹੜੇ ਗਾਂਧੀ ਸਨ ਉਹਨਾਂ ਦਾ ਕਾਤਲ ਵੀ ਇਸੇ ਗਰੁੱਪ ਦੇ ਨਾਲ ਤਾਲੁਕ ਰੱਖਦਾ, ਯਾਨੀ ਇਹਨਾਂ ਦਾ ਖਮੀਰ ਹੀ ਟੈਰਰਿਜ਼ਮ ਤੇ ਇੱਕ ਤਹਿਰੀਕ ਦੇ ਅੰਦਰ, ਜਿਸਲੇ ਤੁਸੀਂ ਉਸ ਤਹਿਰੀਕ ਦਾ ਮੋਨੋਗ੍ਰਾਮ ਹੀ ਇਹ ਬਣਾ ਲਓ ਕਿ ਅਸੀਂ ਆਪਣੇ ਮਕਸਦ ਹਾਸਲ ਕਰਨ ਵਾਸਤੇ ਸਾਨੂੰ ਕੋਈ ਰਾਹ ਦੇ ਵਿੱਚ ਕੋਈ ਆਪਣਾ ਵੀ ਰੁਕਾਵਟ ਬਣਿਆ ਤੇ ਅਸੀਂ ਉਹਨੂੰ ਰਾਸਤੇ ਤੋਂ ਹਟਾ ਦੇਣਾ। ਇਹ ਉਹਨਾਂ ਦਾ ਪਹਿਲੇ ਦਿਨ ਤੋਂ ਇਹਨਾਂ ਨੇ ਇਹ ਚੀਜ਼ ਨੂੰ ਅਖਤਿਆਰ ਕੀਤਾ। ਇਹਦਾ ਮਤਲਬ ਹੈਗਾ ਕਿ ਤੁਸੀਂ ਕਿਸੇ ਦੀ ਰੀਜ਼ਨੇਬਲ ਗੱਲ ਨਹੀਂ ਸੁਣੀ, ਕਿਸੇ ਦੀ ਤੁਸੀਂ ਰੈਸ਼ਨਲ ਗੱਲ ਨਹੀਂ ਸੁਣਨੀ, ਤੁਸੀਂ ਕਿਸੇ ਦੀ ਅਕਲ ਨਹੀਂ ਸਮਝਣਾ, ਤੁਸੀਂ ਕਿਸੇ ਦੇ ਆਰਗੂਮੈਂਟ ਨੂੰ ਇੱਕ ਮਖਸੂਸ ਨਜ਼ਰੀਆਤ ਦੇ ਜਿਹੜੀ ਕਸੌਟੀ ਹੈ ਉਹਦੇ ਤੇ ਲੈ ਕੇ ਚੱਲਣਾ, ਤੇ ਉਹ ਫਿਰ ਬਾਜ਼ ਔਕਾਤ ਤੁਸੀਂ ਹਕਾਇਕ ਤੋਂ ਹਟ ਜਾਂਦੇ ਹੋ, ਦੁਨੀਆ ਦੀ ਹਕੀਕਤਾਂ ਤੋਂ ਹਟ ਜਾਂਦੇ ਹੋ, ਆਪਣੇ ਵਾਸਤੇ ਵੀ ਬਦਨਾਮੀ ਦਾ ਬਾਇਸ ਬਣਦੇ ਹੋ, ਬਲਕਿ ਬਾਜ਼ ਔਕਾਤ ਤੁਸੀਂ ਆਪਣੇ ਵਾਸਤੇ ਤਬਾਹੀ ਦਾ ਬਾਇਸ ਵੀ ਬਣ ਜਾਂਦੇ ਹੋ। ਉਹਦਾ ਇਹ ਸਬੂਤ ਤੁਸੀਂ ਦੇ ਰਹੇ ਹੋ ਕਿ ਜਿਸ ਵਕਤ ਉਹ ਇਸਰਾਈਲ ਚਲੇ ਗਏ, ਕਿਆ ਇੰਡੀਅਨ ਇਸਟੈਬਲਿਸ਼ਮੈਂਟ ਐਡੀ ਬੇਵਕੂਫ ਸਾਬਤ ਹੋਈ, ਐਡੀ ਲਾ ਇਲਮ ਸਾਬਤ ਹੋਈ, ਉਹਨਾਂ ਦੇ ਜਿਹੜੇ ਅਦਾਰੇ ਸਨ ਉਹ ਐਡੇ, ਉਹਨਾਂ ਦੀ ਇਨਫੋਰਮੇਸ਼ਨ ਨੈਟਵਰਕ ਇੰਨਾ ਕਮਜ਼ੋਰ ਸਾਬਤ ਹੋਇਆ ਕਿ ਉਹ ਈਰਾਨ ਅਮਰੀਕਾ ਦੇ ਜਿਹੜੀ ਰਿਲੇਸ਼ਨਸ਼ਿਪ ਦੀ ਜਿਹੜੀ ਡੇਂਜਰਸ ਸਤ੍ਹਾ ਸੀ ਉਹਨੂੰ ਨੋਟ ਕਰਨ ਦੀ ਉਹਨਾਂ ਦੇ ਅੰਦਰ ਅਹਲੀਅਤ ਨਹੀਂ ਰਹੀ। ਉਹਨਾਂ ਨੇ ਉਸ ਨੂੰ ਪਹਿਚਾਨਿਆ ਨਹੀਂ, ਉਹਨਾਂ ਨੇ ਮੈਂ ਕਿਹਾ ਮਿਸਕੈਲਕੂਲੇਸ਼ਨ ਉਹਨਾਂ ਨੂੰ ਕਿਹਾ, ਇਹ ਨਹੀਂ ਪਤਾ ਚੱਲਿਆ ਕਿ ਇਸਰਾਈਲ ਇਹਦੇ 'ਚ ਲੀਡਿੰਗ ਰੋਲ ਪਲੇ ਕਰ ਰਿਹਾ ਹੈ ਈਰਾਨ ਦੇ ਉੱਤੇ ਅਟੈਕ ਕਰਨ ਵਾਸਤੇ। ਠੀਕ ਹੋ ਗਿਆ ਜੀ, ਔਰ ਉਹ ਤੁਸੀਂ ਦੌਰਾ ਲੈ ਕੇ ਤੇ ਸਿੱਧਾ ਉੱਥੇ ਪਹੁੰਚ ਗਏ। ਇਹਦਾ ਮਤਲਬ ਹੈਗਾ ਕਿ ਇਸਰਾਈਲੀ ਕਿਆਦਤ ਨੇ ਇੰਡੀਆ ਨੂੰ ਵੀ ਨਹੀਂ ਦੱਸਿਆ ਕਿ ਅਸੀਂ ਇਹ ਕਰਨ ਲੱਗੇ, ਜਾਂ ਹੋ ਸਕਦਾ ਜਾਂ ਉਹਨਾਂ ਨੇ ਤੁਸੀਂ ਆਪਸ ਵਿੱਚ ਦੱਸਿਆ ਹੋਵੇ, ਇਹਨਾਂ ਨੇ ਕਿਹਾ ਹੋਵੇ ਵੀ ਇਸ ਵਕਤ ਇਸਰਾਈਲ ਨਾਲ ਖਲੋਨੇ, ਲੇਕਿਨ ਤੁਸੀਂ ਉਸ ਤਰ੍ਹਾਂ ਫਿਰ ਖਲੋ ਵੀ ਨਹੀਂ ਸਕੇ ਕਿਉਂਕਿ ਈਰਾਨ ਨਾਲ ਵੀ ਤੁਹਾਡੇ ਤਾਲੁਕਾਤ ਅੱਛੇ ਸੀ, ਲੇਕਿਨ ਵੈਸੇ ਚਾਹ ਬਾਹਰ ਤੋਂ ਉਹਨਾਂ ਨੇ ਉਹ ਇਨਵੈਸਟਮੈਂਟ ਵੀ ਕੱਢ ਲਈ, ਇਨਵੈਸਟਮੈਂਟ ਤੇ ਮਜਬੂਰੀ ਨਾਲ ਕੱਢੀ ਕਿ ਵੀ ਉੱਥੋਂ ਤੁਸੀਂ ਫਾਇਦਾ, ਜਿਹੜੀ ਅੱਗੇ ਲਈ ਮੈਂ ਗੱਲ ਕੀਤੀ ਕਿ ਤੁਸੀਂ ਫਾਇਦਾ ਵੀ ਲੱਗਦਾ। ਮੈਨੂੰ ਇਹ ਲੱਗਦਾ ਕਿ ਇੱਕ ਜਿਹੜੀ ਉੱਥੇ ਮੀਡੀਓਕਰਿਜ਼ਮ ਦਾ ਰਾਜ ਆਇਆ, ਇੱਕ ਲੋਅਰ ਮੈਂਟਲ ਲੈਵਲ ਆਇਆ, ਕਿਉਂਕਿ ਤੁਸੀਂ ਜਦੋਂ ਅਕੀਦਿਆਂ ਦੀ ਗੁੱਥੀਆਂ ਦੇ ਵਿੱਚ ਫਸ ਜਾਂਦੇ ਹੋ ਤੇ ਉਹਦੇ 'ਚ ਤੁਹਾਡੇ ਕੋਲ ਜ਼ਹਾਨਤ, ਅਕਲ ਤੇ ਗੈਰ ਜਾਨਬਦਾਰੀ ਨਹੀਂ ਰਹਿੰਦੀ, ਉਹ ਟੁੱਟ ਜਾਂਦੀ ਹੈ, ਉਹਦੇ ਥੱਲੇ ਆ ਜਾਂਦਾ। ਮੈਨੂੰ ਇੱਕ ਖਲਾ ਬੇਵਕੂਫ ਨਹੀਂ ਗਏ ਆਪਣੇ ਕੰਮਾਂ 'ਚ, ਉਸ ਲੈਵਲ ਦੇ ਉੱਤੇ ਜਾ ਕੇ ਸੋਚਣ ਦੀ ਸਲਾਹੀਅਤ ਨਹੀਂ ਹੈ। ਠੀਕ ਹੋ ਗਿਆ ਜੀ, ਹੁਣ ਜਿਸਲੇ ਅਟੈਕ ਹੋ ਗਏ, ਹਮਲੇ ਹੋ ਗਏ, ਇਹ ਸਾਰਾ ਕੁਝ ਹੋ ਗਿਆ ਤੇ ਅਮਰੀਕਾ ਦੇ ਨਾਲ ਤੁਸੀਂ ਤੁਹਾਡੇ ਤਾਲੁਕਾਤ ਖਰਾਬ ਸਨ, ਤੁਸੀਂ ਟਰੰਪ ਦੇ ਉੱਤੇ ਬਹੁਤ ਰੀਅਲ ਉਹਦੇ ਤੇ ਰੱਖਿਆ ਸੀ ਆਪਣਾ ਕਿ ਜੀ ਸਾਡੇ ਨਾਲ ਉਹਦਾ ਬਹੁਤ ਤਾਲੁਕਾਤ ਹੋਏਗਾ। ਇਹ ਵੀ ਇੱਕ ਗਲਤ ਪਾਲਿਸੀ ਸੀ ਕਿ ਤੁਸੀਂ ਉਹਨਾਂ ਦੀ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਉਹਨਾਂ ਦੀ ਜਿਹੜੀ ਲਾਈਨ ਹੋਏਗੀ ਜਾਂ ਜਿਹੜਾ ਉਹਨਾਂ ਦਾ ਮਾਈਂਡ ਹੈ, ਤੁਸੀਂ ਉਹਨੂੰ ਨਹੀਂ ਪੜ੍ਹ ਸਕੇ। ਉਹਨਾਂ ਦੀ ਨੂੰ ਤੁਸੀਂ ਇਹ ਸਮਝਿਆ ਕਿ ਸ਼ਾਇਦ ਉਹ ਪਾਕਿਸਤਾਨ ਦੇ ਨਾਲ ਐਡੇ ਅੱਛੇ ਟਰਮ ਤੇ ਨਹੀਂ ਹੋਏਗਾ, ਉਹ ਸਾਡੇ ਨਾਲ ਬਹੁਤ ਅੱਛੇ ਟਰਮ ਦੇ ਹੋਤਾ, ਪਾਕਿਸਤਾਨ ਦੇ ਹਵਾਲੇ ਨਾਲ ਨਹੀਂ ਉਹ ਪੜ੍ਹ ਸਕੇ। ਠੀਕ ਹੈ ਨਾ, ਜਿਵੇਂ ਸਾਡੇ ਇੱਥੇ ਖਾਸ ਪਾਰਟੀ ਇੱਕ ਉਹ ਵੀ ਨਹੀਂ ਪੜ੍ਹ ਸਕੀ, ਉਹਨਾਂ ਨੇ ਵੀ ਟਰੰਪ ਦੇ ਉੱਤੇ ਬਹੁਤ ਇਨਵੈਸਟਮੈਂਟ ਕੀਤੀ ਹੋਈ ਸੀ। ਠੀਕ ਹੈ ਨਾ, ਉਹਨਾਂ ਦੇ ਇਲੈਕਸ਼ਨ 'ਚ ਫੰਡ ਵੀ ਅੱਛੇ ਲਾਏ ਸਨ, ਤੇ ਇੰਜ ਹੀ ਇੰਡੀਅਨਸ ਨੇ ਵੀ ਉਹਦੇ ਤੇ ਬਹੁਤ ਇਨਵੈਸਟਮੈਂਟ ਕੀਤੀ ਸੀ ਟਰੰਪ ਦੇ ਉੱਤੇ। ਉਹਨਾਂ ਦੇ ਹੱਕ 'ਚ ਦੁਆਵਾਂ ਕਰਾ ਰਹੇ ਸਨ, ਉਹਨਾਂ ਦੇ ਹੱਕ 'ਚ ਪਤਾ ਨਹੀਂ ਕੀ ਕਰਾ ਰਹੇ ਸਨ। ਉਹ ਕਿਉਂ ਕਰਾ ਰਹੇ ਸਨ ਕਿ ਟਰੰਪ ਨੂੰ ਉਹਨਾਂ ਦਾ ਮਾਈਂਡ ਸੀ ਕਿ ਸ਼ਾਇਦ ਉਹ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਹੈ ਜਾਂ ਪਾਕਿਸਤਾਨ ਦੇ ਉਸ ਕਿਰਦਾਰ ਜਿਹੜਾ ਅਫਗਾਨਿਸਤਾਨ ਦੇ ਹਵਾਲੇ ਨਾਲ ਹੈ, ਉਹਦੇ ਨਾਲ ਪਾਕਿਸਤਾਨ ਦੇ ਨਾਲ ਟਰੰਪ ਨਹੀਂ ਚੱਲੇਗਾ। ਠੀਕ ਹੈ ਸਰ, ਵੈਸੇ ਤੁਸੀਂ ਇਹ ਜਿਹੜੀ ਸਾਰੀ ਗੱਲ ਕਰ ਰਹੇ ਹੋ, ਤੁਸੀਂ ਪਾਕਿਸਤਾਨ ਦੀ ਬਿਹਤਰੀਨ ਸਫਾਰਤਕਾਰੀ ਦੀ ਗੱਲ ਕਰ ਰਹੇ ਹੋ, ਤੇ ਮੈਨੂੰ ਇੱਕ ਵਾਕਿਆ ਵੀ ਯਾਦ ਆ ਰਿਹਾ, ਤੁਹਾਡੇ ਵੀ ਜ਼ਰੂਰ ਦੇਣ 'ਚ ਹੋਏਗਾ ਕਿ 2023 'ਚ SCO ਸਮਿਟ ਹੋਇਆ ਸੀ, ਕਾਨਫਰੰਸ ਹੋਈ ਸੀ ਇੰਡੀਆ ਦੀ ਸਰਬਰਾਹੀ 'ਚ, ਤੇ ਬਿਲਾਵਲ ਭੁੱਟੋ
ਇੰਡੀਆ ਗਏ ਸਨ, ਬਿਲਕੁਲ ਗਏ ਸਨ। ਔਰ ਹਾਲਾਂਕਿ ਉਹਨਾਂ ਸਿਰ ਦੀ ਕੀਮਤ ਵੀ ਲੱਗੀ ਸੀ, ਹਾਂ। ਠੀਕ ਹੈ, ਉਹਦੇ ਬਾਵਜੂਦ ਉੱਥੇ ਗਏ, ਪਾਕਿਸਤਾਨ ਦਾ ਮੌਕਫ ਭਰਪੂਰ ਤਰੀਕੇ ਨਾਲ ਪੇਸ਼ ਕੀਤਾ। ਤੇ ਇਹ ਪਾਕਿਸਤਾਨ ਦੀ ਇਸ ਜਿਹੜੀ ਕਰੰਟ ਰਜੀਮ ਹੈ, ਮਤਲਬ ਇਹਦਾ ਮਤਲਬ ਹੈ ਕਿ ਬੜੀ ਦੇਰ ਤੋਂ ਪਲੈਨਿੰਗ ਚੱਲ ਰਹੀ ਸੀ ਔਰ ਦੁਨੀਆ ਨੂੰ ਇਹ ਸਾਰੇ ਮੈਸੇਜ ਦਿੱਤੇ ਗਏ। ਉੱਥੇ ਜਾ ਕੇ ਵੀ ਉਹਨਾਂ ਨੇ ਕਿਹਾ ਵੀ ਕਿ ਜਨਾਬ ਸਾਡੀ ਤੇ ਜਮਾਤ 'ਚ ਸਾਡੇ ਤੇ ਲੋਕ ਜਿਹੜੇ ਨੇ ਹਿੰਦੂ ਜਿਹੜੇ ਨੇ ਉਹ ਵੀ ਆਉਂਦੇ ਨੇ, ਤੁਸੀਂ ਦੱਸੋ ਬੀਜੇਪੀ ਨੇ ਕਿਹੜੇ ਮੁਸਲਮਾਨ ਨੂੰ ਜਿਹੜਾ ਵੀ ਉਹ ਕੋਈ ਦਿੱਤਾ ਹੈ, ਟਿਕਟ ਦਿੱਤਾ ਇਹ ਤੇ ਦੇਖੋ ਚੱਲ ਰਹੀ ਹੈ ਕਲੀਅਰ ਕਰਕੇ ਉਹਨਾਂ ਨੇ ਮਤਲਬ ਡਿਪਲੋਮੈਸੀ ਦੇ ਮਤਲਬ ਬਿਹਤਰੀਨ ਡਿਪਲੋਮੈਸੀ ਪਾਕਿਸਤਾਨ ਨੇ ਕੀਤੀ। ਹੁਣ ਤੇ ਪਿਛਲੇ 1 ਸਾਲ ਦੇ ਵਿੱਚ ਤੇ ਬਹੁਤ ਜ਼ਿਆਦਾ ਹੋਈ। ਤੇ ਜੇ ਸਭ ਥੋੜਾ ਜਿਹਾ ਰੈਪਿਡ ਫਾਇਰ ਤੁਹਾਡੇ ਨਾਲ ਅਗਰ ਕਰ ਲਈਏ, ਦੱਸੋ ਕੀ ਕਰਨਾ? ਫਾਇਰ ਨਾ ਮਾਰਨਾ, ਰੈਪਿਡ ਨਹੀਂ ਗੱਲ ਕਰ ਲਓ। ਫਾਇਰ ਤਾਂ ਅੱਛਾ ਫਾਇਰ ਹੀ ਕਰਨਾ ਜੀ, ਅਸੀਂ ਬਚ ਜਾਂਦੇ ਹਾਂ ਹੁਣ ਤਾਂ ਸਾਨੂੰ ਮਸਲਾ ਹੀ ਕੋਈ ਨਹੀਂ ਹੈਗਾ। ਤੇ ਮੈਂ ਨਾਮ ਲਵਾਂਗਾ ਜੋ ਤੁਹਾਡੇ ਜ਼ਿਹਨ 'ਚ ਪਹਿਲੇ ਲਫ਼ਜ਼ ਆਣਾ, ਤੁਸੀਂ ਕੋਈ ਨਾਮ ਅੱਛਾ ਜਿਹਾ ਕੋਈ ਲੈ ਲੈਣਾ, ਕੋਈ ਭੈੜਾ ਨਾਂ ਨਾ ਲੈਣਾ। ਨਾਂ ਤੇ ਵੈਸੇ ਭੈੜੇ ਜੀ, ਨਰਿੰਦਰ ਮੋਦੀ। ਉਹਦੇ ਬਾਰੇ 'ਚ ਤੇ ਮੈਂ ਕਹਾਂਗਾ ਕਿ ਵੀ ਉਹ ਕਹਿੰਦੇ ਨੇ ਨਾ ਕਿ ਭੈੜਾ ਹਮਸਾਇਆ ਨਾ ਹੋਵੇ, ਹੈ ਭੈੜਾ ਹਮਸਾਇਆ ਕਿਸੇ ਦਾ ਨਾ ਹੋਵੇ। ਤੇ ਭਾਵੇਂ ਜੇ ਤੁਹਾਡਾ ਕਿਧਰੇ ਤੁਹਾਡਾ ਜੰਨਤ ਦੇ ਕਰੀਬ ਵੀ ਘਰ ਹੈ ਨਾ, ਤੇ ਉੱਥੇ ਵੀ ਅਗਰ ਭੈੜਾ ਹਮਸਾਇਆ ਹੈ ਨਾ ਤਾਂ ਤੁਸੀਂ ਅਮਨ ਨਾਲ ਨਹੀਂ ਰਹਿ ਸਕਦੇ। ਮੋਦੀ ਦਾ ਵੀ ਮੈਨੂੰ ਇਹੋ ਜਿਹਾ ਹੀ ਲੱਗਦਾ, ਇਹੋ ਜਿਹਾ ਹੀ ਉਹਦੇ ਨਾਲ ਮੇਰਾ ਰੋਲ। ਤੇ ਜੈ ਸ਼ੰਕਰ ਦਾ ਤੇ ਮੈਨੂੰ ਇਹ ਹੈਗਾ ਕਿ ਜਿਹੜੀ ਇਹ ਨਾ ਦਿਮਾਗ ਦੇ ਨਾਲ ਸੋਚਿਆ ਜਾਂਦਾ, ਸਿਰਫ ਆਕੜ ਦੇ ਨਾਲ ਨਹੀਂ ਸੋਚਿਆ ਜਾਂਦਾ। ਉਹਨਾਂ ਦੇ ਬਾਰੇ 'ਚ ਉਹਨਾਂ ਦਾ ਸਭ ਠੁੱਸ ਹੋ ਗਿਆ ਕੰਮ। ਅਜੀਤ ਦੋਵਲ ਜਿਹੜਾ ਨਾ ਮੈਨੂੰ ਲੱਗਦਾ ਕਿ ਵਕਤ ਤੋਂ ਬਹੁਤ ਪਿੱਛੇ ਰਹਿ ਚੁੱਕੇ ਨੇ। ਜਿਹੜੇ ਉਹਨਾਂ ਦੇ ਸਪਾਈ ਮਾਸਟਰ ਨੇ ਨਾ, ਉਹ ਵਕਤ ਤੋਂ ਬਹੁਤ ਪਿੱਛੇ ਦੀ ਉਹਨਾਂ ਦੀ ਗੇਮ ਹੈ। ਗੇਮ ਉਹਨਾਂ ਦੇ ਵਸੋਂ ਬਾਹਰ ਹੈ, ਗੇਮ ਅੱਗੇ ਲੰਘ ਗਈ ਹੈ ਤੇ ਉਹਦੇ ਲਾਇਕ ਨਹੀਂ ਰਹੇਗਾ। ਤੇ ਇੰਡੀਆ ਐਜ਼ ਅ ਕੰਟਰੀ ਤੇ ਸਾਡੀ ਖੁਆਇਸ਼ ਹੈਗੀ ਕਿ ਉਹ ਅਮਨ ਦੇ ਨਾਲ ਰਵੇ, ਖੁਸ਼ਹਾਲ ਰਵੇ। ਅਸੀਂ ਸਭ ਦੇ ਇੰਡੀਅਨਸ ਲੋਕਾਂ ਦੇ ਨਾਲ ਸਾਡੀ ਦੁਆ ਹੋਏਗੀ ਕਿ ਉਹਨਾਂ ਦੀ ਇਹਨਾਂ ਚਮੜੇਸਾਂ ਦੇ ਕੋਲੋਂ ਜਿਹੜੇ ਚਮੜੇ ਨੇ, ਚਮਗਾਦੜਾਂ ਇੰਤਹਾ ਪਸੰਦਾਂ ਦੀਆਂ, ਇਹਨਾਂ ਤੋਂ ਜਾਨ ਛੁੱਟ ਜਾਏ ਉਹਨਾਂ ਦੀ। ਤੇ ਬਾਕੀ ਅਸੀਂ ਤੇ ਇੰਡੀਅਨ ਆਵਾਮ ਦੇ ਨਾਲ ਹਾਂ, ਅਸੀਂ ਇੰਡੀਆ ਦੀ ਇਸਤਹਿਕਾਮ ਉਹਦੀ ਖੁਆਇਸ਼ ਦੇ ਨਾਲ ਹੈਗੇ, ਉਹਨਾਂ ਦੀ ਤਰੱਕੀ ਅਸੀਂ ਖੁਸ਼ ਹੁੰਦੇ ਹਾਂ। ਉਹਨਾਂ ਦੇ ਸਾਡਾ ਹਮਸਾਇਆ ਅਮਨ ਦੇ ਨਾਲ ਰਵੇ, ਕਿਉਂਕਿ ਉਹ ਉੱਥੇ ਕੋਈ ਚੰਗੇ ਲੋਕ ਆ ਜਾਣਗੇ ਤੇ ਸ਼ਾਇਦ ਸਾਨੂੰ ਵੀ ਕੋਈ ਸੁੱਖ ਦਾ ਸਾਹ ਮਿਲ ਜਾਏਗਾ। ਨਹੀਂ ਤਾਂ ਰੋਜ਼ ਇੱਟ ਖੜਕਾ ਲੱਗਾ ਹੋਇਆ ਤੇ ਚੰਗੀ ਗੱਲ ਤੇ ਨਹੀਂ ਨਾ ਹੁੰਦੀ। ਇਹ ਤੇ ਅਸੀਂ ਤੇ ਸਾਡੀ ਤੇ ਇਹ ਖੁਆਇਸ਼ ਹੈਗੀ ਕਿ ਅੱਲਾ ਇਹਨਾਂ ਨੂੰ ਕੋਈ ਹਦਾਇਤ ਹੀ ਦੇ ਦੇ ਤੇ ਜਾਂ ਇਹਨਾਂ ਨੂੰ ਕੋਈ ਇਹੋ ਜਿਹਾ ਕੰਮ ਕਰੋ ਕਿ ਇਹ ਜਾਨ ਚੰਗੀ ਭਲੀ ਜਾਨ ਛੁੱਟੀ ਸੀ। ਇਹ 0 ਸੀਟਾਂ ਹੁੰਦੀਆਂ ਸਨ ਬੀਜੇਪੀ ਦੀਆਂ, ਤੇ ਸ਼ਾਇਦ ਕੋਈ ਉਹਨਾਂ ਨੂੰ ਵੀ ਆਪਣੇ ਕਰਮਾਂ ਦੀ ਕੋਈ ਸਜ਼ਾ ਮਿਲਣ ਦੀ ਕਿ ਮੁਸੱਲਤ ਨੇ। ਲੇਕਿਨ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਬਿਹਤਰੀ ਆ ਜਾਏ। ਠੀਕ। ਫੀਲਡ ਮਾਰਸ਼ਲ ਸਾਹਿਬ ਦੇ ਬਾਰੇ ਦੇ ਵਿੱਚ ਕਹਾਂਗੇ ਕਿ ਉਹ ਪਾਕਿਸਤਾਨ ਦੇ ਵਾਸਤੇ ਉੱਤੇ ਉਹਨਾਂ ਦਾ ਰੋਲ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਇੱਕ ਅੱਛਾ ਰਿਹਾ। ਇੱਕ ਬਲਕਿ ਮੈਂ ਤਾਂ ਸਮਝਣਾ ਕਿ ਉਹ ਜਿਹਨੂੰ ਕੀ ਕਹਿੰਦੇ ਨੇ, ਉਹ ਚੇਂਜਿੰਗ ਦਾ ਨਹੀਂ ਕਹਿੰਦੇ ਕਿ ਗੇਮ ਚੇਂਜਰ। ਪਾਕਿਸਤਾਨ ਦੇ ਵਾਸਤੇ ਗੇਮ ਚੇਂਜ ਰਹੀ ਹੈ ਉਹਨਾਂ ਦੀ ਪਰਸਨੈਲਿਟੀ, ਉਹਨਾਂ ਦੀ ਸ਼ਖਸੀਅਤ ਔਰ ਉਹਨਾਂ ਦੀ ਜਿਹੜੀ ਫੈਸਲਾ ਸਾਜ਼ੀ ਦੀ ਕੁਵਤ ਹੈਗੀ। ਅਸਲ ਦੇਖੋ ਕਿ ਤੁਸੀਂ ਇੱਕ ਡਿਸੀਜਨ ਲੈਣਾ ਹੁੰਦਾ ਔਰ ਉਸ ਡਿਸੀਜਨ ਨੂੰ ਇੰਪਲੀਮੈਂਟ ਕਰਾਉਣਾ ਹੁੰਦਾ। ਫੀਲਡ ਮਾਰਸ਼ਲ ਸੈਯਦ ਆਸਮ ਮੁਨੀਰ ਸਾਹਿਬ ਨੇ ਵਾਜ਼ੇ ਜਿਹੜੀ ਚੀਜ਼ ਕੀਤੀਆਂ ਨੇ, ਉਹਨਾਂ ਨੇ ਹਰ ਮਕਤਬਾ ਫਿਕਰ ਪਾਕਿਸਤਾਨ ਦੇ ਨੂੰ ਮੁਤਾਸਰ ਕੀਤਾ। ਉਹਨਾਂ ਨੂੰ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਨਾਂ ਤੋਂ ਮੁਤਾਸਰ ਹੋਏ ਨੇ ਔਰ ਉਹਨਾਂ ਨੇ ਪ੍ਰੂਫ ਕੀਤਾ। ਉਹਨਾਂ ਨੇ ਬੈਲੈਂਸ ਨੂੰ ਇੰਟਰਨੈਸ਼ਨਲੀ ਕਿਵੇਂ ਕੀਤਾ, ਅਮਰੀਕਾ ਦੇ ਨਾਲ ਚੱਲੇ, ਸਾਊਦੀ ਅਰੇਬੀਆ ਦੇ ਨਾਲ ਚੱਲੇ, ਈਰਾਨ ਦੇ ਨਾਲ। ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਕਿ ਅੰਦਰੂਨੇ ਮੁਲਕ ਇਸਤਹਿਕਾਮ ਆਇਆ, ਇਕਨੋਮੀ ਨੂੰ ਇਸਤਹਿਕਾਮ ਮਿਲਿਆ। ਦੇਖੋ ਸਿਵਲ ਗਵਰਨਮੈਂਟ ਔਰ ਸਿਵਲ ਮਿਲਟਰੀ ਰਿਲੇਸ਼ਨਸ਼ਿਪ ਦੇ ਅੰਦਰ ਇੱਕ ਬਹੁਤ ਹੀ ਖੂਬਸੂਰਤ ਇੱਕ ਇਤਿਹਾਦ ਸਾਨੂੰ ਤਾਲਮੇਲ ਨਜ਼ਰ ਆਉਂਦਾ ਹੈ ਦੋਨਾਂ ਦੇ ਵਿੱਚ। ਔਰ ਦੋਨੋਂ ਇਕੱਠੇ ਜਿਹੜੇ ਨੇ ਉਹ ਆਲਮੀ ਅਮੂਰ ਦੇ ਵਿੱਚ ਇਹ ਚੀਜ਼ਾਂ ਨੂੰ ਲੈ ਕੇ ਚੱਲ ਰਹੇ ਨੇ। ਔਰ ਦਾਖਲੀ ਸਤ੍ਹਾ ਦੇ ਉੱਤੇ ਜਿਹੜੀਆਂ ਉਹਨਾਂ ਨੇ ਪਾਲਿਸੀ ਅਖਤਿਆਰ ਕੀਤੀ ਮੁਲਕ ਦੇ ਅੰਦਰ, ਇੱਕ ਬਿਹਤਰੀ ਦੀ, ਇੱਕ ਰੈਸ਼ਨਲਿਜ਼ਮ ਦੀ, ਇੱਕ ਥੋੜਾ ਪ੍ਰੋਗਰੈਸਿਵਿਜ਼ਮ ਦੀ, ਤਾਂ ਕਿ ਅਸੀਂ ਇੱਕ ਦੁਨੀਆ ਦੇ ਵਿੱਚ ਇੱਕ ਬਤੌਰ ਇੱਕ ਮੋਡਰੇਟ ਮੁਤਦਲ ਮਿਜ਼ਾਜ ਇੱਕ ਮੁਲਕ ਦੇ ਤੌਰ ਦੇ ਉੱਤੇ ਸਾਹਮਣੇ ਆਇਆ, ਨਾ ਕਿ ਅਸੀਂ ਇੱਕ ਇੰਤਹਾ ਪਸੰਦ, ਫੁਕਰਾ, ਕਮਜ਼ੋਰ ਤੇ ਡੀਗ੍ਰੇਡਡ ਕੰਟਰੀ ਦੇ ਤੌਰ ਦੇ ਉੱਤੇ ਨਹੀਂ ਕੀਤਾ। ਅਸੀਂ ਇੱਕ ਆਪਣੀ ਜਿਹੜੀ ਵਾਰ ਮਸ਼ੀਨ ਹੈ ਉਹਨੂੰ ਜਦੀਦ ਕੀਤਾ, ਅਸੀਂ ਸਾਬਤ ਕੀਤਾ ਇੰਡੀਆ ਨੂੰ। ਉਹਨਾਂ ਦੇ ਤਿਆਰੇ ਦੇਖੋ ਜਿਹੜੇ ਦੁਨੀਆ ਦੇ ਵਿੱਚ ਮੰਨੇ ਸਨ ਤੇ ਪਾਕਿਸਤਾਨ ਨੇ ਉਹਨਾਂ ਨੂੰ ਉਹ ਕੀਤਾ। ਔਰ ਇਹ ਕੀ ਹੁੰਦਾ, ਇਹ ਇੱਕ ਤੁਹਾਡੀ ਜਿਹੜਾ ਮਿਲਟਰੀ ਨੂੰ
ਜਾਂ ਤੁਹਾਡੀ ਵਾਰ ਮਸ਼ੀਨ ਨੂੰ ਲੀਡ ਕਰ ਰਿਹਾ ਹੁੰਦਾ ਨਾ, ਤੇ ਉਹਦੀ ਸ਼ਖਸੀਅਤ ਦੇ ਉੱਤੇ ਬੜਾ ਕਾਊਂਟ ਕਰ ਰਿਹਾ ਹੁੰਦਾ। ਤੇ ਮੈਨੂੰ ਤਾਂ ਲੱਗਦਾ ਕਿ ਹੀ ਇਜ਼ ਅ ਵੈਰੀ ਪ੍ਰੋਗਰੈਸਿਵ ਪਰਸਨ ਔਰ ਲੁਕਿੰਗ ਫਾਰਵਰਡ ਮੈਨ ਹੈ। ਔਰ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਦਹਿਸ਼ਤਗਰਦੀ ਦੇ ਉੱਤੇ ਕਾਬੂ ਪਾਇਆ, ਦਹਿਸ਼ਤਗਰਦਾਂ ਦੇ ਸਰਪ੍ਰਸਤਾਂ ਦਾ ਸਰ ਕੁਚਲਿਆ। ਠੀਕ, ਪਾਕਿਸਤਾਨ ਨੇ ਜਿਹੜਾ ਜ਼ਰੂਰਤ ਸੀ ਕਰਨ ਦੀ, ਖਾਸ ਤੌਰ ਤੇ ਅਫਗਾਨਿਸਤਾਨ ਦੇ ਅੰਦਰ ਜਾ ਕੇ ਉਹਨਾਂ ਦੇ ਜਿਹੜੇ ਨਾ, ਜਿਹਨੂੰ ਮੈਂ ਕਹਿੰਦਾ ਭੂੰਡਾਂ ਦੀ ਖੱਖਰ ਦੇ ਉੱਤੇ ਹੱਥ ਪਾਇਆ, ਇਹ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਹੈ। ਠੀਕ ਹੈ ਸੋ ਸਰ ਰੈਪਿਡ ਫਾਇਰ ਸੀ, ਲੇਕਿਨ ਤੁਸੀਂ ਕਛੂਏ ਦੀ ਚਾਲ ਚੱਲਿਓ, ਗੱਲਾਂ ਚੰਗੀਆਂ ਕਰ ਰਹੇ ਬੜੀਆਂ ਸੀ, ਸੋਹਣੀਆਂ ਕੀਤੀਆਂ ਨੇ। ਰੈਪਿਡ ਫਾਇਰ ਨੂੰ ਮੈਂ ਜ਼ਰਾ ਤਵੀਲ ਅੰਦਾਜ਼ ਦੀ ਜਿਹੜੀ ਹੈ ਨਾ, ਉਹ ਦੂਰ ਚਲੇ ਗਏ ਤਾਂ ਕਿ ਕੋਈ ਕਿਲੋਮੀਟਰ ਤੇ ਜਾ ਕੇ ਮਤਲਬ ਸਨਾਈਪਰ ਫਾਇਰ ਬਣਾਤਾ, ਜਿਹੜਾ ਪੂਰਾ ਨਿਸ਼ਾਨਾ ਲਾ ਕੇ ਠਾ ਕਰਕੇ ਮਾਰੇ। ਤੇ ਬਸ ਬ੍ਰੇਕ ਤੋਂ ਪਹਿਲੇ ਆਖਰੀ ਗੱਲ ਕਰ ਲਈ, ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਜਿਹੜੇ ਨੇ ਨਾ ਜੀ, ਉਹ ਪਰਫੈਕਟ ਮੈਨ ਟੂ ਦੀ ਪਰਫੈਕਟ ਜੌਬ, ਮੇਰਾ ਖਿਆਲ ਹੈ ਹੁਣ ਤੱਕ ਉਹਨਾਂ ਨੇ ਸਾਬਤ ਕੀਤਾ ਇਹਨੇ ਰਾਈਟ ਮੈਨ ਫॉर द ਰਾਈਟ ਜੌਬ, ਰਾਈਟ ਮੈਨ ਫॉर द ਰਾਈਟ ਜੌਬ। ਉਹਨਾਂ ਨੇ ਬੜੇ ਤਰੀਕੇ ਦੇ ਨਾਲ ਮਾਮਲਾਤ ਨੂੰ ਹੈਂਡਲ ਕੀਤਾ ਹੈ। ਯਾਨੀ ਇਸ ਗੱਲ ਤੇ ਅਸੀਂ ਕਲਮ ਤੋੜ ਦਈਏ। ਨਹੀਂ, ਕਲਮ ਨਾ ਤੋੜੋ, ਕਿਉਂਕਿ ਹੋਰ ਵੀ ਲਿਖਣਾ ਪੈ ਸਕਦਾ ਹੈ, ਤੇ ਇੰਨੀ ਵੀ ਨਾ ਛੇਤੀ ਕਰੋ, ਕਿਉਂਕਿ ਸਾਨੂੰ ਅਲਫਾਜ਼ ਵਾਪਸ ਵੀ ਲੈਣੇ ਪੈ ਸਕਦੇ ਨੇ। ਕਾਰਕਰਦਗੀ ਨਾਲ ਮਸ਼ਰੂਤ ਹੈ ਇਹ ਚੀਜ਼ਾਂ। ਠੀਕ ਹੈ, ਯਾਨੀ ਮਸ਼ਰੂਤ ਤੁਸੀਂ ਕਿਹਾ। ਹਾਂ, ਇਹ ਮਸ਼ਰੂਤ ਚੀਜ਼ਾਂ ਨੇ। ਮੈਂ ਉਹੀ ਕਹਿੰਦਾ ਉਹਨਾਂ ਦੀ ਕੋਈ ਸਾਡਾ ਤੇ ਖਾਸ ਉਹਨਾਂ ਰਾਈਟ ਮੈਨ ਫॉर द ਰਾਈਟ ਜੌਬ ਹੋਵੇ, ਤੇ ਜੇ ਹੋ ਗਿਆ ਤੇ ਇਸ ਤੋਂ ਬਾਅਦ ਗੱਲ ਹੀ ਮੈਂ ਉਹਨਾਂ ਦੀ ਕੋਈ ਸ਼ੂਟਿੰਗ ਦੀ ਤਾਰੀਫ ਨਹੀਂ ਕਰ ਰਿਹਾ ਕਿ ਬੜੀਆਂ ਸੋਹਣੀਆਂ ਟਾਈਆਂ ਲਾਉਂਦੇ ਨੇ, ਬੜੀ ਸੋਹਣੇ ਕੋਟ ਪਾ ਰਹੇ ਨੇ, ਡਬਲ ਪ੍ਰੈਸ ਦਾ ਕੋਟ ਪਾ ਰਹੇ ਨੇ, ਇਹਦੀ ਮੈਂ ਤਾਰੀਫ ਨਹੀਂ ਕਰ ਰਿਹਾ। ਮੈਂ ਤਾਰੀਫ ਕਰ ਰਿਹਾ ਹਾਂ ਮੁਲਕੀ ਮਾਮਲਾਤ ਨੂੰ ਮੁਸ਼ਕਲ ਹਾਲਾਤ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚਲਾਇਆ ਹੈ। ਗੋ ਉਹਨਾਂ ਦੀ ਟੀਮ ਦਾ ਵੀ ਇੱਕ ਬਹੁਤ ਵੱਡਾ ਰੋਲ ਹੈ ਜਿਹੜੀ ਉਹਨਾਂ ਦੇ ਨਾਲ ਹੈ, ਤੇ ਨਾਇਬ ਵਜ਼ੀਰ ਆਜ਼ਮ ਨੇ, ਸਾਰੀ ਟੀਮ, ਮਤਲਬ ਕਿ ਉਹਨਾਂ ਦੀ ਜਿਹੜੇ ਸਾਨੂੰ ਚਿਹਰੇ ਨਜ਼ਰ ਨਹੀਂ ਆ ਰਹੇ, ਜਿਹੜੇ ਬਿਊਰੋਕਰੇਟ ਉਹਨਾਂ ਨੇ ਨਾਲ ਲਾਏ ਹੋਏ ਨੇ, ਆਪਣੇ ਮੁਖਤਲਿਫ ਅਹੁਦਿਆਂ ਦੇ ਉੱਤੇ ਜਿਹੜੇ ਉਹਨਾਂ ਨੇ ਅਫਸਰ ਲਾਏ ਹੋਏ ਨੇ, ਉਹਨਾਂ ਨੇ ਬੜਾ ਅੱਛਾ ਕੰਮ ਕੀਤਾ। ਯਾਨੀ ਉਹਨਾਂ ਦਾ ਅੰਦਾਜ਼ੇ ਜਿਹੜਾ ਕੰਮ ਕਰਨ ਦਾ ਅੰਦਾਜ਼ ਹੈ, ਉਹ ਮੁਲਕ ਦੇ ਵਾਸਤੇ ਬਿਹਤਰੀ ਨੂੰ ਅੱਗੇ ਲਿਜਾਣ ਵਾਸਤੇ ਹੈਗਾ। ਔਰ ਐਨਜੀ ਸਾਡੀ ਫੌਜ ਹੈ, ਔਰ ਉਹਨਾਂ ਨੇ ਬਹੁਤ ਰੋਲ, ਉਹਨਾਂ ਦਾ ਜਿਹੜਾ ਰੋਲ ਹੈਗਾ ਆਪਣੀ ਸਰਹੱਦਾਂ ਦੇ ਦਿਫਾਅ ਵਾਸਤੇ, ਆਪਣੀ ਕੁਵਤ ਦੇ ਇਜ਼ਹਾਰ ਵਾਸਤੇ ਉਹਨਾਂ ਨੇ ਉਹਦਾ ਇਜ਼ਹਾਰ ਕੀਤਾ ਔਰ ਅਮਲਨ ਕਰਕੇ ਦਿਖਾਇਆ। ਦੁਨੀਆ ਦੇ ਵਿੱਚ ਅੱਜ ਪਾਕਿਸਤਾਨ ਨੂੰ ਕਮਜ਼ੋਰ ਮੁਲਕ ਨਹੀਂ ਸਮਝਿਆ ਜਾ ਰਿਹਾ, ਬਿਲਕੁਲ ਐ ਨਹੀਂ ਸਮਝਿਆ ਜਾ ਰਿਹਾ ਕਿ ਪਾਕਿਸਤਾਨ ਇੱਕ ਬਹੁਤ ਕੋਈ ਵੀਕ ਜਿਹਾ ਮੁਲਕ ਹੈਗਾ ਜਾਂ ਉਹ ਕੋਈ ਛੋਟਾ ਜਿਹਾ ਮੁਲਕ ਹੈਗਾ। ਕੌਮਾਂ ਦੀ ਔਰ ਦੁਨੀਆ ਜਿਹੜੀ ਹੈ ਨਾ, ਇਹਨੂੰ ਗਲੋਬ ਨੂੰ, ਇਹ ਤੁਸੀਂ ਇਹਨੂੰ ਸਮੁੰਦਰ ਸਮਝੋ। ਇਹ ਸਮੁੰਦਰ ਹੈਗਾ ਜਿਹਦੇ ਵਿੱਚ ਵੱਡੀਆਂ ਮੱਛੀਆਂ ਛੋਟੀ ਮੱਛੀ ਨੂੰ ਖਾਂਦੀਆਂ ਨੇ। ਇਹਦੇ 'ਚ ਕੋਈ ਅਖਲਾਕੀਆਤ ਨਹੀਂ ਹੁੰਦੀ, ਇਹਦੇ 'ਚ ਕੋਈ, ਹਰ ਇੱਕ ਦੀ ਤਾਕਤਵਰ ਦੀ ਆਪਣੀ ਅਖਲਾਕ, ਉਹਦੇ ਅੰਦਰ ਸਰਵਾਈਵ ਕਰਨਾ, ਉਹਦੇ ਅੰਦਰ ਅਸੀਂ ਆਪਣੀ ਭਾਵੇਂ ਛੋਟਾ ਅਸੀਂ ਇੱਕ ਸਮਾਰਟ ਮਿਸ਼ਵਾਰ ਮਸ਼ੀਨ ਦੇ ਜ਼ਰੀਏ ਅਸੀਂ ਇਹ ਦੱਸਿਆ ਕਿ ਜਿਹੜਾ ਸਾਨੂੰ ਖਾਣ ਦੀ ਕੋਸ਼ਿਸ਼ ਕਰੇਗਾ ਉਹ ਖੁਦ ਜ਼ਿੰਦਾ ਨਹੀਂ ਰਹੇਗਾ, ਤੇ ਜਿਹੜੀ ਉਹ ਮਾਰਿਆ ਜਾਏਗਾ। ਦੰਦ ਪਾਉਣ ਤੋਂ ਪਹਿਲੇ ਤੁਸੀਂ ਸੋਚ ਲੈਣਾ, ਇਹ ਤੁਹਾਡੇ ਅੰਦਰ ਤੁਸੀਂ ਇਹਨੂੰ ਲੰਘਾ ਲਿਆ ਤੇ ਅੰਦਰ ਵੀ ਜਿਹੜਾ ਨੇ ਚੀਰ ਕੇ ਨਿਕਲ ਜਾਏਗੀ ਬਾਹਰ। ਤੇ ਇਹ ਮੇਰਾ ਤੇ ਮੈਸੇਜ ਹੈ।